ਪੰਜਾਬ ਦੇ ਬਜਟ ਸੈਸ਼ਨ ਤੋਂ 22 ਦਿਨਾਂ ਦਾ ਬਜਟ ਜੀ ਸੈਸ਼ਨ ਹੈ ਜਿਹੜਾ ਉਹ ਫਾਈਨਲ ਹੋ ਗਿਆ ਜੀ। ਜੀ ਪ੍ਰਵੀਨ ਜੀ, ਵੈਸੇ ਤੇ ਕਾਫੀ ਐਤਕੀ ਕਹਿ ਲਓ ਹਾਂਜੀ ਕਿ ਜਦੋਜਹਿਦ ਤੋਂ ਬਾਅਦ ਬਜਟ ਇਜਲਾਸ ਫਾਈਨਲ ਹੋਇਆ ਕਿ ਬਜਟ ਇਜਲਾਸ ਦਾ ਪ੍ਰੋਗਰਾਮ ਆ ਗਿਆ, ਕਿਉਂਕਿ ਇਹ ਰਾਜ ਜੀ ਜੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਉਸ ਤੋਂ ਬਾਅਦ ਵੈਸੇ ਰਿਕਾਰਡ ਨਵੇਂ ਤੋਂ ਨਵੇਂ ਬਣ ਰਹੇ ਨੇ ਨਵੀਂ ਸਰਕਾਰ ਦੇ ਵਿੱਚ। ਜੀ ਦੇਖੋ, ਜਦੋਂ ਪ੍ਰੋਗਰਾਮ ਆ ਗਿਆ ਤੇ ਆਪਾਂ ਉਹਦੇ ਚ ਥੋੜੀ ਜਿਹੀ ਝਾਕ ਵੀ ਜੀ, ਫਿਰ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਕਿ 3 ਮਾਰਚ ਤੋਂ। ਪਰ ਕਮਾਲ ਦੀ ਗੱਲ ਹੈ ਜੀ ਥੋੜੀ ਕਿ ਮਾਰਚ ਨੂੰ ਬਜਟ ਫਿਕਸ ਹੋ ਗਏ। ਜੀ ਜੀ ਭਗਵੰਤ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਰਹੇ ਨੇ ਦਿੱਲੀ ਜਾ ਕੇ ਉਚੇਚੇ ਤੌਰ ਤੇ। ਠੀਕ ਹੈ ਤੇ ਉਸ ਤੋਂ ਪਹਿਲਾਂ ਅੱਜ ਰਾਜਪਾਲ ਮਿਲ ਕੇ ਨਿਕਲੇ ਨੇ ਉੱਥੋਂ। ਜੀ ਇਹ ਆਪਸ ਦੇ ਵਿੱਚ ਚੀਜ਼ਾਂ ਨੂੰ ਥੋੜਾ ਜਿਹਾ ਹੁਣ ਮੇਲ ਕੇ ਵੇਖੋ ਕਿ ਬਜਟ ਤੋਂ ਐਨ ਕੁਝ ਘੰਟੇ ਪਹਿਲਾਂ ਚੀਫ ਮਿਨਿਸਟਰ ਜਿਹੜੇ ਕਿ ਦਿੱਲੀ ਤੋਂ ਕੁਝ ਦਿਨ ਪਹਿਲਾਂ ਹੀ ਆਏ ਸਨ, ਜਾਂ ਕਹਿ ਲਈਏ ਕਿ ਕੁਝ ਘੰਟੇ ਪਹਿਲਾਂ ਹੀ ਆਏ ਸਨ, ਵਾਪਸ ਜਾ ਰਹੇ ਨੇ। ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਿਗਾਹ ਇੱਧਰ ਰੱਖਿਓ, ਖਬਰ ਵੱਡੀ ਮਿਲ ਸਕਦੀ ਹੈ, ਕੋਈ ਜੀ ਕੁਛ ਨਾ ਕੁਛ ਮਤਲਬ ਕਿ ਹੋ ਸਕਦਾ ਹੈ। ਸੋ ਕੁਛ ਵੀ ਹੈ ਤਾਂ ਇਹ ਹੁਣ ਕਿਆਫਾ ਜਿਹੜਾ ਉਹ ਲਾਇਆ ਜਾ ਸਕਦਾ ਕਿ ਕੋਈ ਨਾ ਕੋਈ ਤਾਂ ਵੱਡੀ ਗੱਲ ਹੋ ਰਹੀ ਹੈ, ਭਾਵੇਂ ਹੁਣ ਚਾਹੇ ਉਹ ਇਸ ਮਸਲੇ ਤੇ ਆ, ਭਾਵੇਂ ਚਾਹੇ ਉਹ ਲਾਅ ਐਂਡ ਆਰਡਰ ਦੇ ਮਸਲੇ ਤੇ ਆ। ਇੱਕ ਤੇ ਇਹ ਹੋਇਆ ਨਾ ਜਿਹੜਾ ਇਹਨਾਂ ਦਾ ਆਪਸ ਚ ਕਨਫਲਿਕਟ ਚੱਲਦਾ ਹੈ, ਇੱਕ ਲਾਅ ਐਂਡ ਆਰਡਰ ਦਾ। ਹੁਣ ਦੋਵਾਂ ਚੋਂ ਕਿਹੜੀ ਹੈ ਪਤਾ ਨਹੀਂ, ਪਰ ਥੋੜੇ ਥੋੜੇ ਸੰਕੇਤ ਮਿਲ ਜਾਣਗੇ। ਖੈਰ, ਬਜਟ ਦੀ ਤਰੀਕ ਤੋਂ ਮੈਨੂੰ ਯਾਦ ਆ ਗਿਆ, ਹੁਣ 3 ਮਾਰਚ ਤੋਂ ਇਹ ਬਜਟ ਸਟਾਰਟ ਹੋਏਗਾ, 24 ਤਰੀਕ ਤੱਕ ਚੱਲੇਗਾ ਜੀ। ਪਰ ਗੱਲ ਇਹ ਹੈ ਕਿ ਇਹ 22 ਦਿਨ ਹੈ ਵਾਸਤਵ ਦੇ ਵਿੱਚ ਜਿਹੜਾ ਫਾਈਨਲ ਪ੍ਰੋਗਰਾਮ ਹੋਇਆ। ਚਲੋ ਉਹਦੇ ਤੇ ਇੱਕ ਨਿਗਾਹ ਮਾਰਦੇ ਆ। ਮਤਲਬ ਕਿ 3 ਮਾਰਚ ਨੂੰ ਜੀ ਇਹ ਪ੍ਰੋਗਰਾਮ ਸਟਾਰਟ ਹੋਏਗਾ। ਚਲੋ ਠੀਕ ਹੈ ਜੀ, ਕਿੰਨੇ ਵਜੇ ਸਟਾਰਟ ਹੋਏਗਾ? ਇਹ ਬਜਟ ਦੇ ਪਹਿਲੇ ਦਿਨ ਸਵੇਰੇ 10 ਵਜੇ ਰਾਜਪਾਲ ਦਾ ਭਾਸ਼ਣ ਹੋਏਗਾ। ਫਿਰ ਉਸ ਤੋਂ ਬਾਅਦ ਦੁਪਹਿਰ 2 ਵਜੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ। 4 ਤੇ 5 ਮਾਰਚ ਨੂੰ ਛੁੱਟੀ ਹੋਏਗੀ। ਇਹ 3 ਦਾ ਪ੍ਰੋਗਰਾਮ ਹੋ ਗਿਆ, 4 ਤੇ 5 ਨੂੰ ਛੁੱਟੀ ਆ ਗਈ। ਸੋਮਵਾਰ 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਦਾ ਜਿਹੜਾ ਧੰਨਵਾਦੀ ਮਤਾ ਹੁੰਦਾ ਉਹ ਪੇਸ਼ ਕੀਤਾ ਜਾਏਗਾ। ਕੈਗ ਦੀ ਰਿਪੋਰਟ 7 ਮਾਰਚ ਨੂੰ ਜਾਰੀ ਕੀਤੀ ਜਾਵੇਗੀ, ਜੋ ਕਿ 2021 ਵਾਸਤੇ ਹੋਏਗੀ। ਪੂਰਕ ਮੰਗ ਤੇ ਬਿੱਲ ਉਸੇ ਦਿਨ ਹੀ ਪੇਸ਼ ਕਰ ਦਿੱਤੇ ਜਾਣਗੇ ਤੇ 8 ਮਾਰਚ ਨੂੰ ਛੁੱਟੀ ਹੋਏਗੀ। 9 ਮਾਰਚ ਨੂੰ ਗੈਰ ਸਰਕਾਰੀ ਕੰਮ ਹੋਏਗਾ। ਪੰਜਾਬ ਦਾ ਫਿਰ ਜਿਹੜਾ ਸਾਲ 2023-24 ਦਾ ਬਜਟ ਆ, ਇਹ ਸ਼ੁੱਕਰਵਾਰ 10 ਮਾਰਚ ਨੂੰ ਸਵੇਰੇ 10 ਵਜੇ ਪੇਸ਼ ਕੀਤਾ ਜਾਵੇਗਾ। ਉਸੇ ਦਿਨ ਹੀ 2 ਵਜੇ ਬਜਟ ਅਨੁਮਾਨ ਤੇ ਬਹਿਸ ਸ਼ੁਰੂ ਹੋਏਗੀ। ਫਿਰ ਅਨੁਮਾਨਾਂ ਤੇ ਬਹਿਸ ਸ਼ਨੀਵਾਰ 11 ਮਾਰਚ ਨੂੰ ਵੀ ਜਾਰੀ ਰਹੇਗੀ ਤੇ ਇਸੇ ਦਿਨ 11 ਮਾਰਚ ਨੂੰ ਬਜਟ ਪ੍ਰਸਤਾਵਾਂ ਤੇ ਬਹਿਸ ਅਤੇ ਵੋਟਿੰਗ ਹੋਏਗੀ। ਮਤਲਬ ਕਿ ਸਾਰਾ ਜਿਹੜਾ ਕੰਡਾ ਨਿਕਲ ਜਾਏਗਾ ਬਜਟ ਵਾਲਾ ਇਸੇ ਦਿਨ ਤੇ। ਤਾਂ ਫਿਰ 12 ਮਾਰਚ ਐਤਵਾਰ ਛੁੱਟੀ। ਇਸ ਤੋਂ ਬਾਅਦ 13 ਤੇ 17 ਮਾਰਚ ਤੱਕ ਵਿਧਾਨ ਸਭਾ 'ਚ ਕੋਈ ਕੰਮਕਾਜ ਨਹੀਂ, ਯਾਨੀ ਆਫ ਡੇ ਰਹੇਗਾ। 18 ਤੇ 19 ਮਾਰਚ ਨੂੰ ਛੁੱਟੀ ਰਹੇਗੀ। 20 ਤੇ 21 ਮਾਰਚ ਨੂੰ ਵਿਧਾਨ ਸਭਾ ਵਿੱਚ ਕੋਈ ਕੰਮਕਾਜ ਨਹੀਂ ਹੋਏਗਾ। 22 ਮਾਰਚ ਨੂੰ ਗੈਰ ਸਰਕਾਰੀ ਕੰਮ ਹੋਣਗੇ। 23 ਮਾਰਚ ਨੂੰ ਫਿਰ ਛੁੱਟੀ ਹੋਵੇਗੀ। 24 ਮਾਰਚ ਨੂੰ ਬਜਟ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਦਾ ਕੰਮਕਾਜ ਹੋਵੇਗਾ ਤੇ ਸੈਸ਼ਨ ਨੂੰ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰ ਦਿੱਤਾ ਜਾਏਗਾ। ਛੁੱਟੀਆਂ 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 ਛੁੱਟੀਆਂ, ਉਹ ਐਵੇਂ ਹੀ ਭੰਬਲ ਭੂਸਾ ਹੈ ਕਿ ਦੇਖੋ ਜੀ, ਇਹ ਬਜਟ ਸੈਸ਼ਨ ਚੱਲ ਰਿਹਾ ਵਾ ਕਿੰਨੇ ਦਿਨਾਂ ਦਾ ਜੀ? 3 ਤੋਂ 24 ਤੱਕ, ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ 21-22 ਦਿਨ। ਸਵਾ 22 ਦਿਨ ਇੰਨੀਆਂ ਛੁੱਟੀਆਂ ਵਿੱਚੋਂ ਕੱਢ ਦੋਗੇ ਤੇ ਮੇਰੇ ਖਿਆਲ ਦੇ ਨਾਲ ਇਹ ਤੇ ਰਹਿ ਜਾਏਗਾ ਸਿਰਫ 8 ਦਿਨ। 14 ਦੇ ਵਿੱਚ ਛੁੱਟੀਆਂ ਨੇ, ਆਫ ਡੇ ਆ। ਤਾਂ ਗੱਲ ਇਹ ਹੈ ਕਿ ਹੁਣ ਦੇਖੋ, ਉਹੀ ਤਾਂ ਚੱਕਰ ਹੈ ਕਿ ਮਾਰਚ ਦੇ ਵਿੱਚ ਚਲੋ ਇੱਕ ਤੇ ਇਹ ਹੈ ਕਿ G20 ਦੀਆਂ ਮੀਟਿੰਗਾਂ ਹੈਗੀਆਂ ਨੇ ਅੰਮ੍ਰਿਤਸਰ ਦੇ ਵਿੱਚ, ਉਹ ਆਪਾਂ ਨੂੰ ਸਭਨਾਂ ਨੂੰ ਪਤਾ ਹੈ। ਉਹ ਛੁੱਟੀਆਂ ਤੇ ਠੀਕ ਹੈ, ਪਰ ਬਹੁਤ ਛੋਟਾ ਹੈ, ਸੰਖੇਪ ਹੈ ਸੈਸ਼ਨ। ਫਿਰ ਵੀ ਸੰਖੇਪ ਹੈ 8 ਦਿਨ ਦਾ। ਉਹਦੇ ਵਿੱਚ ਪਹਿਲਾ ਦਿਨ ਤਾਂ ਆਪਾਂ ਗਿਣੋ ਹੀ ਨਾ ਜੀ, ਤੇ ਵਿੱਚ ਬਜਟ ਵਾਲੇ ਦਿਨ ਵੀ ਆਪਾਂ ਦੇਖੀਏ ਤਾਂ ਕੋਈ ਖਾਸ ਗੱਲਬਾਤ ਨਹੀਂ। ਉਸ ਤੋਂ ਬਾਅਦ ਬਹਿਸ ਹੋਣੀ ਹੈ। ਮਤਲਬ ਕਿ ਬਹੁਤ ਕਾਹਲੀ ਕਾਹਲੀ ਚ ਸਾਰਾ ਕੁਝ ਨਿਬੇੜਿਆ ਜਾ ਰਿਹਾ। ਉਹ ਵੇਖਣ ਚ ਇਹ ਲੱਗਦਾ ਕਿ ਸਾਰਾ ਮਹੀਨਾ ਹੀ ਬਜਟ ਸੈਸ਼ਨ ਚੱਲੇਗਾ, ਪਰ ਜੇ ਕੰਮਕਾਰੀ ਵਾਲੇ ਦਿਨ ਦੇਖੀਏ ਉਹ ਤਾਂ ਬਿਲਕੁਲ ਥੋੜੇ ਬਣਦੇ ਨੇ। ਸੋ ਖੁੱਲਾ ਚਾਹੀਦਾ ਸੀਗਾ ਬਜਟ ਸੈਸ਼ਨ, ਖੁੱਲਾ ਚਾਹੀਦਾ ਸੀਗਾ। ਉਹ ਕਹਿੰਦੇ ਨੇ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ। ਬਈ ਇਹਨਾਂ ਤੁਸੀਂ ਝਗੜਾ ਵੀ ਕੀਤਾ, ਇੰਨਾ ਰੌਲਾ ਵੀ ਪਾਇਆ ਤੇ ਉਹਦੇ ਬਾਅਦ
ਬਜਟ ਸੈਸ਼ਨ ਫਿਰ ਬੜਾ ਤੁਸੀਂ ਸੁੰਗੜਾ ਕੇ ਕੀਤਾ, ਹੂੰ, ਗੱਲ ਬਣਦੀ ਨਹੀਂ ਹੈ ਇਹ, ਕਿਉਂਕਿ ਤੁਸੀਂ ਤਾਂ ਮੰਗ ਬਹੁਤ ਵੱਡੇ ਵੱਡੇ ਸੈਸ਼ਨਾਂ ਦੀ ਖੁਦ ਕਰਦੇ ਰਹੇ ਜੇ ਹੂੰ। ਜਦੋਂ ਆਪੋਜੀਸ਼ਨ ਚ ਹੁੰਦੇ ਸੀਗੇ।